ਸਿਆਣੇ ਕਹਿੰਦੇ ਨੇ ਅਕਲਮੰਦੀ ਦਾ ਇੱਕੋ ਨੁਕਤਾ ਹੀ ਕਾਫੀ ਹੈ। ਮੈਨੂੰ ਅਜੇ ਇਹ ਸਮਝ ਨਹੀਂ ਆਈ ਕਿ ਉਹ ਨੁਕਤਾ ਕਾਫ ਕੈਂਚੀ ਵਾਲਾ ਨੁਕਤਾ ਹੈ ਜਾਂ ਕਾਫ ਕੁੱਤੇ ਵਾਲਾ ਨੁਕਤਾ ਹੈ, ਪਰ ਹੈ ਨੁਕਤਾ ਅਕਲਮੰਦੀ ਦਾ ਨੁਕਤਾ। ਉਹ ਸਾਡਾ ਹੀ ਯਾਰ ਸਦਾਕੂ ਸਿਆਣਾ, ਸਿਆਣਿਆਂ ਦਾ ਵੀ ਸਿਆਣਾ ਸੀ। ਮੇਰੇ ਤੇ ਉਹਦੀ ਸਿਆਣਪਤ ਉਦੋਂ ਜ਼ਾਹਿਰ ਹੋਈ ਜਦੋਂ ਉਹਨੇ ਮੈਨੂੰ ਦੱਸਿਆ, ਉਸਤਾਦ ਜੀ ਫੋਕਾ ਪਾਣੀ ਪੀਣਾ ਹੋਵੇ ਸ਼ਰਬਤ ਸਮਝ ਕੇ ਤੇ ਸੱਚੀ ਮੁੱਚੀ ਸ਼ਰਬਤ ਪੀ ਸਕਦੇ ਹੋ। ਫੋਕਾ ਪਾਣੀ ਮਿੱਠਾ ਹੋ ਸਕਦਾ ਹੈ। ਮੈਂ ਕਿਹਾ ਯਾਰ ਤੇਰੇ ਕੋਲ ਕੀ ਜਾਦੂਗਰੀ ਹੈ, ਐਡੀ ਛਤੀ ਫੋਕਾ ਪਾਣੀ ਕਿਵੇਂ ਮਿੱਠਾ ਹੋ ਸਕਦਾ ਹੈ। ਉਹਨੇ ਕਿਹਾ ਨਹੀਂ, ਉਸ ਫੋਕੇ ਪਾਣੀ 'ਚ ਖੰਡ ਪਾਓ, ਚੀਨੀ ਪਾਓ, ਸ਼ੱਕਰ ਪਾਓ, ਹੋਰ ਉਹਦੇ 'ਚ ਕੀ ਪਾਣਾ ਉਹ ਤੁਸੀਂ ਆਪ ਸੋਚ ਲਵੋ। ਉਹਦੇ ਜਾਮੇ ਸ਼ੀਰੀਂ ਸੁੱਟੋ, ਰੂਹ ਅਫਜ਼ਾ ਸੁੱਟੋ, ਆਫਤਾਬ ਕਰਸ਼ੀ ਦਾ ਸ਼ਰਬਤ ਸੁੱਟੋ, ਸਮਝੋ ਫੋਕਾ ਪਾਣੀ ਮਿੱਠਾ ਹੋ ਗਿਆ। ਮੈਂ ਕਿਹਾ ਯਾਰ ਸਾਨੂੰ ਤੂੰ ਪਹਿਲੇ ਨਹੀਂ ਦੱਸਿਆ, ਇਹ ਤੇ ਕੰਮ ਹੀ ਸੌਖਾ ਫੋਕੇ ਪਾਣੀ ਨੂੰ ਮਿੱਠਾ ਕਰਨ ਦਾ। ਅਜੇ ਸਦਾਕੂ ਸਿਆਣੇ ਦੀ ਇਹ ਸਿਆਣਪਤ ਬਾਕੀ ਸੀ ਕਿ ਉਹਨੇ ਆਪਣੀ ਸਿਆਣਪਤ ਦਾ ਹੋਰ ਸਬੂਤ ਦਿੱਤਾ। ਹੋਇਆ ਇੰਜ ਕਿ ਉਹਦਾ ਅੱਬਾ ਫੌਤ ਹੋ ਗਿਆ ਤੇ ਪਤਾ ਲੱਗਿਆ ਲਿਆਕੂ ਸਿਆਣੇ ਨੇ ਵਾਪਸ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਮੈਂ ਉਹਨੂੰ ਮਿਲਿਆ, ਮੈਂ ਕਿਹਾ ਯਾਰ ਤੇਰੇ ਅੱਬੇ ਨੇ ਕਿਹੜਾ ਰੋਜ਼ ਰੋਜ਼ ਫੌਤ ਹੋਣਾ ਹੈ, ਤੂੰ ਪਾਕਿਸਤਾਨ ਜਾ। ਆਖੇ ਨਹੀਂ ਮੈਂ ਨਹੀਂ ਜਾ ਸਕਦਾ। ਮੈਂ ਕਿਹਾ ਪਿਓ ਮਰ ਗਿਆ ਹੈ ਸਦਾਕੂ, ਜਾ ਪਾਕਿਸਤਾਨ ਜਾ, ਉਹਦੇ ਜਨਾਜ਼ੇ ਨੂੰ ਮੋਢਾ ਦੇ। ਉਹ ਕਹਿੰਦਾ ਬਹੁਤ ਮੁਸ਼ਕਲ ਹੈ, ਮੇਰਾ ਇਨਡੈਫੀਨਿਟ ਵੀਜ਼ਾ ਲੱਗਿਆ ਹੈ, ਉੱਤੋਂ ਪੇਪਰ ਮੈਰਿਜ ਹੈ, ਜੇ ਮੈਂ ਗਿਆ ਤੇ ਹੋ ਸਕਦਾ ਹੈ ਫਰੰਗੀ ਮੇਰੇ ਨਾਲ ਕੋਈ ਹੱਥ ਕਰ ਜਾਣ। ਤੂੰ ਫਰੰਗੀ ਫਿਲਮ ਵੇਖੀ ਹੈ? ਮੈਂ ਕਿਹਾ ਨਹੀਂ ਯਾਰ ਅਸੀਂ ਮਲੰਗੀ ਵੇਖੀ ਹੈ, ਦਿਨ ਨੂੰ ਰਾਜ ਫਰੰਗੀ ਦਾ ਤੇ ਰਾਤੀ ਰਾਜ ਮਲੰਗੀ ਦਾ। ਉਹ ਕਹਿੰਦਾ ਯਾਰ ਇਹੋ ਹੀ ਤੇ ਪ੍ਰੋਬਲਮ ਹੈ ਕਿ ਇੱਥੇ ਲੰਦਨ ਵਿੱਚ ਦਿਨੇ ਵੀ ਰਾਜ ਫਰੰਗੀ ਦਾ ਤੇ ਰਾਤੀ ਵੀ ਰਾਜ ਫਰੰਗੀ ਦਾ। ਇਹ ਨਾ ਹੋਵੇ ਕਿ ਮੈਂ ਲੈਲਪੁਰ ਅੱਬੇ ਨੂੰ ਦਫਨਾ ਕੇ ਆਵਾਂ ਤੇ ਫਰੰਗੀ ਹੋਰ ਵੀ ਫਰੰਗੀ ਹੋ ਜਾਣ ਤੇ ਮੈਨੂੰ ਕੰਨੋਂ ਫੜ ਕੇ ਗੈਟਵਿਕ ਏਅਰਪੋਰਟ ਤੋਂ ਹੀ ਡਿਪੋਰਟ ਕਰ ਦੇਣ। ਲਿਹਾਜ਼ਾ ਮੈਂ ਰਿਸਕ ਨਹੀਂ ਲੈਂਦਾ। ਬਿਹਤਰ ਇਹ ਹੈ ਕਿ ਮੇਰਾ ਪਾਸਪੋਰਟ ਬ੍ਰਿਟਿਸ਼ ਪਾਸਪੋਰਟ, ਗ੍ਰੇਟ ਪਾਸਪੋਰਟ ਹੋਰ 2-4 ਹਫ਼ਤਿਆਂ ਤੱਕ ਆਉਣ ਵਾਲਾ ਹੈ ਤੇ ਮੈਂ ਇੱਕੋ ਵਾਰੀ ਜਾ ਕੇ ਅੱਬੇ ਦੇ ਚਿਹਲਮ ਤੇ ਗੋਗਲਾਂ ਤੋਂ ਮਿੱਟੀ ਝਾੜ ਕੇ ਅੱਬੇ ਦੀ ਫਾਤਿਹਾ ਪੜ੍ਹ ਕੇ ਲੌਟ ਆਵਾਂਗਾ, ਮੋੜ ਆਵਾਂਗਾ। ਮੈਂ ਕਹੀ ਯਾਰ ਬੰਦਾ ਤੂੰ ਸਿਆਣਾ ਹੈ ਤੇ ਗੱਲ ਵੀ ਬੜੇ ਸਿਆਣਪਤ ਦੀ ਕੀਤੀ ਹੈ। ਉਹ ਕਹਿੰਦਾ ਮੈਂ ਹੋਰ ਵੀ ਸਿਆਣਾ ਹੋ ਗਿਆ। ਮੈਂ ਕਿਹਾ ਉਹ ਕਿਵੇਂ? ਉਹ ਕਹਿੰਦਾ ਕਿ ਮੈਂ ਭਾਈ ਨੂੰ ਟੈਲੀਫੋਨ ਕੀਤਾ ਹੈ, ਟਰੰਕ ਕਾਲ ਕੀਤੀ ਹੈ, 500 ਪਾਉਂਡ ਭੇਜੇ ਨੇ ਮਿੰਟ ਗੁੰਬਰੀ ਤੇ ਉਹਨੂੰ ਆਖਿਆ ਓਏ ਅੱਬਾ ਸਾਡਾ ਇੱਕੋ ਹੀ ਅੱਬਾ ਸੀ, ਇਕਲੌਤਾ ਅੱਬਾ ਸੀ, ਅੱਬੇ ਨੂੰ ਜ਼ਰਾ ਸ਼ਾਨ ਦੇ ਨਾਲ ਦਫਨਾਓ ਤੇ ਪਤਾ ਲੱਗੇ ਲੋਕਾਂ ਨੂੰ ਕਿ ਕਿਸੇ ਆਸ਼ਕ ਦਾ ਜਨਾਜ਼ਾ ਹੈ, ਜ਼ਰਾ ਧੂਮ-ਧਾਮ ਨਾਲ ਨਿਕਲੇ, ਭਾਵੇਂ ਢੋਲ ਵਜਾਣੇ ਪੈਣ, ਪਰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡਾ ਅੱਬਾ ਫੌਤ ਹੋਇਆ। ਫਿਰ ਉਸਨੇ ਆਪਣੀ ਮਾਂ ਨੂੰ 500 ਪਾਉਂਡ ਹੋਰ ਭੇਜੇ ਤੇ ਆਖਿਆ ਬੇਬੇ ਅੱਬੇ ਰੋਜ਼ ਰੋਜ਼ ਨਹੀਂ ਮਰਦੇ, ਕਦੀ ਕਦੀ ਮਰਦੇ ਨੇ, ਫਿਕਰ ਨਾ ਉੱਠ, ਤੂੰ ਐਂ ਕਰ ਟਿਕਾ ਕੇ ਉੱਥੇ ਮੌਜ ਮੇਲਾ ਕਰ, ਬਰਾਤੀਆਂ ਨੂੰ ਨਹੀਂ, ਜਿਹੜੇ ਮੁਕਾਨ ਲਈ ਆਏ ਨੇ ਉਹਨਾਂ ਦੀ ਟਹਿਲ ਸੇਵਾ ਕਰ ਤੇ ਅੱਬੇ ਦਾ ਕਫਨ ਜਰਾ ਰੇਸ਼ਮੀ ਜਿਹਾ ਹੋਣਾ ਚਾਹੀਦਾ ਹੈ, ਕਿਉਂਕਿ ਉਹਨੂੰ ਲੱਠੇ ਤੋਂ ਥੋੜੀ ਜਿਹੀ ਅਲਰਜੀ ਸੀ ਉਹਨੂੰ ਲੱਠੇ ਤੋਂ ਥੋੜੀ ਜਿਹੀ। ਗੱਲ ਮੁੱਕ ਗਈ। ਵੇਲਾ ਵੱਧ ਗਿਆ। ਵੇਲਾ ਇੰਜ ਟੱਪਦਾ ਹੈ ਜਿਵੇਂ ਕੜੇ ਦੇ ਵਿੱਚੋਂ ਸੈਂਡੋ ਟੱਪਦਾ ਹੈ ਤੇ ਪਤਾ ਹੀ ਨਹੀਂ ਲੱਗਦਾ ਕਿ ਕਿਦੋਂ ਕੜਾ, ਐਡਾ ਕੜਾ ਤੇ ਐਡਾ ਸੈਂਡੋ ਜਦੋਂ ਠਾ ਕਰਕੇ ਟੱਪ ਜਾਂਦਾ। ਹੋਇਆ ਕਿ ਉਹਨੇ ਪੇਪਰ ਮੈਰਿਜ ਵਾਲੀ ਬੁੱਢੀ ਤੋਂ ਵੀ ਜਾਨ ਛੁਡਾਈ ਤੇ ਆਨੇ ਬਹਾਨੇ ਲੈਲਪੁਰੋਂ ਆਪਣੀ ਫੈਮਿਲੀ ਵੀ ਸੱਦ ਲਈ। ਉਹਦੇ ਨਿੱਕੇ ਨਿੱਕੇ ਨਿਆਣੇ ਪਹਿਲੇ ਸਕੂਲੇ ਗਏ, ਫਿਰ ਕਾਲਜ ਗਏ, ਫਿਰ ਯੂਨੀਵਰਸਿਟੀ ਗਏ, ਫਿਰ ਆਪਣੇ ਕੰਮਾਂ ਤੇ ਗਏ ਤੇ ਘਰ 'ਚ ਕੌਣ ਰਹਿ ਗਿਆ? ਕੱਲਾ ਸਦਾਕੂ ਸਿਆਣਾ ਤੇ ਉਹਦੀ ਬੇਗਮ। ਇੱਕ ਦਿਨ ਮੈਨੂੰ ਖਾਦਮ ਹੁਸੈਨ ਨਾਸਰ ਨੇ ਦੱਸਿਆ, ਉਹਨੇ ਕਿਹਾ ਯਾਰ ਕੋ ਪਤਾ ਲੱਗਿਆ? ਉਹ ਮੈਂ ਕਿਹਾ ਸਾਨੂੰ ਤਾਂ ਸਾਡੀ ਪਤਾ ਨਹੀਂ, ਸਾਨੂੰ ਤਾਂ ਸਾਡੀ ਖਬਰ ਨਹੀਂ, ਸਾਨੂੰ ਕੀ ਪਤਾ ਲੱਗਣਾ, ਪਰ ਰੌਲਾ ਕੀ ਹੈ? ਉਹ ਕਹਿੰਦਾ ਯਾਰ ਮੈਂ ਸੁਣਿਆ ਸਦਾਕੂ ਸਿਆਣਾ ਵਾਈਟ ਚੈਪਲ ਹਸਪਤਾਲ 'ਚ ਪਿਆ ਤੇ ਡਾਕਟਰਾਂ ਨੇ ਜਵਾਬ ਦਿੱਤਾ ਲਾਵਾਰਸਾਂ ਤਰ੍ਹਾਂ ਪਿਆ, ਉਹਦਾ ਅੱਗਾ ਪਿੱਛਾ ਕੋਈ ਨਹੀਂ। ਮੈਂ ਕਿਹਾ ਉਹਦੀ ਬੁੱਢੀ? ਕਹਿੰਦਾ ਜਾ ਕੇ ਵੇਖ ਲੈਂਦੇ ਆ। ਅਸੀਂ ਭਗਵਾਨ ਜੀ ਸਿੱਧਾ ਗਏ ਵਾਈਟ ਚੈਪਲ ਸਟੇਸ਼ਨ ਤੇ, ਉਹਦੇ ਸਾਹਮਣੇ ਫਿਰ ਹਸਪਤਾਲ ਵਿੱਚ, ਉੱਥੇ ਗਏ ਤੇ ਸੱਚੀ ਮੁੱਚੀ ਸਦਾਕੂ ਸਿਆਣਾ ਮੰਜੇ ਤੇ ਪਿਆ ਲਾਵਾਰਸਾਂ ਤਰ੍ਹਾਂ। ਮੈਂ ਪੁੱਛਿਆ ਭਰਜਾਈ ਕਿੱਥੇ? ਕਹਿੰਦਾ ਯਾਰ ਉਹ ਜਿਹੜਾ ਸੰਡੇ ਮਾਰਕੀਟ ਨਹੀਂ
ਉੱਥੇ ਗਈ ਹੈ ਕੋਈ ਗਰੋਸਰੀ ਲੈਣ ਦੇ ਲਈ, ਤੇ ਮੈਂ ਕਿਹਾ ਤੂੰ ਆਹੀ ਯਾਰ, ਦਮ ਦਾ ਦਮ ਹੈ, ਇਕੱਲੇ ਰਹਿ ਗਏ ਆ। ਤੇ ਮੈਂ ਕਿਹਾ ਤੇਰੇ ਬਾਲ ਬੱਚੇ? ਉਹ ਕਹਿੰਦਾ ਇੱਕ ਨਿਆਣਾ ਜਰਮਨੀ ਗਿਆ ਹੈ ਇੰਜੋਏ ਕਰ, ਹਾਲੀਡੇ ਤੇ ਗਿਆ ਹੈ। ਦੂਜਾ ਨਿਆਣਾ ਫਰਾਂਸ ਗਿਆ ਆਪਣੀ ਗਰਲਫ੍ਰੈਂਡ ਦੇ ਨਾਲ ਲੌਂਗ ਵੀਕਐਂਡ ਉੱਤੇ, ਤੇ ਉਹਦਾ ਲੌਂਗ ਵੀਕਐਂਡ ਵੀ ਕਈ ਮਹੀਨਿਆਂ ਤੇ ਹੈ। ਉਹਨੇ ਮੈਨੂੰ ਫੁੱਲ ਭੇਜੇ ਨੇ। ਇੱਕ ਨਿਆਣਾ ਸਕਾਟਲੈਂਡ ਗਿਆ ਹੈ, ਉਸ ਨੇ ਮੈਨੂੰ ਫਿਰ ਫੁੱਲ ਭੇਜੇ ਨੇ, ਤੇ ਫੁੱਲਾਂ ਦੇ ਨਾਲ ਇੱਕ ਕਾਰਡ ਭੇਜਿਆ ਗੈਟ ਵੈਲ ਸੂਨ ਦਾ। ਮੈਂ ਕਿਹਾ ਤੇ ਹੋਰ ਕੋਈ ਨਹੀਂ ਆਇਆ? ਕਹਿੰਦਾ ਧੀ ਆਂਦੀ ਏ ਰੋਂਦੀ ਏ, ਸਰਾਣੇ ਬੈਠੀ ਰਹਿੰਦੀ ਏ ਤੇ ਚਲੇ ਜਾਂਦੀ ਏ। ਉਹਦਾ ਸਾਈਂ ਜਾਬ ਤੇ ਜਾਣ ਲੱਗਿਆ ਉਹਨੂੰ ਛੱਡ ਜਾਂਦਾ ਹੈ, ਤੇ ਰਾਤੀ ਡਬਲ ਸ਼ਿਫਟ ਲਾ ਕੇ ਵਾਪਸੀ ਤੇ ਉਹਨੂੰ ਨਾਲ ਲੈ ਜਾਂਦਾ ਹੈ। ਯਾਰ ਇਕੱਲੇ ਹੀ ਰਹਿ ਗਏ। ਮੈਂ ਕਿਹਾ ਗੱਲ ਸੁਣ ਸਦਾਕੂ ਸਿਆਣਿਆ, ਇੰਜੀ ਹੁੰਦਾ ਹੈ, ਬੰਦਾ ਇਕੱਲਾ ਹੀ ਰਹਿ ਜਾਂਦਾ ਹੈ, ਤੇ ਇਕੱਲੇ ਹੋਣ ਦਾ ਸਾਰਾ ਕੰਮ ਬੰਦਾ ਆਪ ਹੀ ਕਰਦਾ ਹੈ, ਆਪ ਹੀ ਇਹੋ ਜਿਹੇ ਕੰਮ ਕਰਦਾ ਹੈ ਕਿ ਕੱਲ ਨੂੰ ਇਕੱਲਾ ਰਹਿ ਜਾਏ। ਵਾਪਸੀ ਤੇ ਖਾਦਮ ਹੁਸੈਨ ਨਾਸਰ ਨੇ ਪੁੱਛਿਆ, ਤੂੰ ਸਦਾਕੂ ਸਿਆਣੇ ਦੀ ਇਸ ਸਟੋਰੀ ਦੇ ਵਿੱਚੋਂ ਕੀ ਮੋਰਲ ਕੱਢਿਆ, ਕੀ ਨਤੀਜਾ ਕੱਢਿਆ, ਕੀ ਇਹਦਾ ਅੱਗਾ ਪਿੱਛਾ ਹੈ, ਕੀ ਕਿੱਸਾ ਕਹਾਣੀ ਹੈ? ਮੈਂ ਕਿਹਾ ਚੁੱਪ ਕਰ, ਦੜ ਵਟ ਜਾ, ਨਾ ਇਸ਼ਕ ਦਾ ਖੋਲ ਖੁਲਾਸਾ ਚਮੜੀ ਲੱਥ ਜਾਊਗੀ। ਇਸ ਲਈ ਕਿ ਅੱਜ ਤੂੰ ਜੋ ਬੋਏਗਾ ਵੱਢੇਗਾ ਕੱਲ। ਇੰਨਾ ਕਹਿ ਕੇ ਉਹਨੇ ਮੇਰੇ ਵੱਲ ਵੇਖਿਆ, ਮੈਂ ਉਹਦੇ ਵੱਲ ਵੇਖਿਆ, ਤੇ ਸਮਝ ਇਹੋ ਆਈ ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਜੇ ਤੁਹਾਨੂੰ ਹੈ ਤੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ?